ਸਲਾਮ ਨਮਸਤੇ ਸਤਿ ਸ੍ਰੀ ਅਕਾਲ ਦੋਸਤੋ ਠੀਕ ਹੋ ਸਲਾਮਤ ਰਵੋ। ਅੱਛਾ ਮੈਂ ਤੁਹਾਨੂੰ ਪਿਛਲੇ ਵਲਾਗ ਵਿੱਚ ਦੱਸਦਾ ਪਿਆ ਆਪਣੇ ਪਹਿਲੇ ਸਕੂਲ ਦੇ ਬਾਰੇ, ਜਿਹੜਾ ਮਿੱਠਾ ਲੱਕ ਸਕੂਲ ਆ ਤੇ ਉਹ ਅਜੇ ਵੀ ਹੈ। ਉਹਦੀ ਤਸਵੀਰ ਹੈ, ਥੰਬਨੇਲ ਤੇ ਉਹਦੀ ਤਸਵੀਰ ਲਾਈ ਹੈ। ਇਹ ਮਿੱਠਾ ਲੱਕ ਰੇਲਵੇ ਸਟੇਸ਼ਨ ਦੇ ਬਿਲਕੁਲ ਅਪੋਜ਼ਿਟ ਮੌਜੂਦ ਹੈ ਅਜੇ ਵੀ। ਤੇ ਮੈਂ ਪੈ ਦੱਸਦਾ ਪ੍ਰਾਇਮਰੀ ਜਿਹੜਾ ਸੈਕਸ਼ਨ ਆ ਨਾ ਉਹਦੇ ਇੱਕੋ ਹੀ ਟੀਚਰ ਹੈ ਜਨਾਬ ਮਾਸਟਰ ਅਤਾਉੱਲਾ ਸਾਹਿਬ। ਤੇ ਉਹ ਤੇ ਇੱਕ ਹੀ ਕਮਰਾ ਜਿਹੜਾ ਪ੍ਰਾਇਮਰੀ ਵਾਸਤੇ ਆ ਉਹਦੇ ਵਿੱਚ ਕੋਈ ਪਤਾ ਨਹੀਂ ਕਿ ਪ੍ਰਾਇਮਰੀ ਸੈਕਸ਼ਨ ਦਾ ਕੋਈ ਫਰਨੀਚਰ ਨਾਂ ਦੀ ਕੋਈ ਸ਼ੈ ਉੱਥੇ ਹਾਈ ਵੀ ਨਹੀਂ, ਕਿਉਂ ਜੇ ਫਰਨੀਚਰ ਸਾਰਾ ਉਹ ਹੀ ਆ ਵੀ ਅਸੀਂ ਆਪਣੇ ਟਾਟ ਆਪਣੇ ਨਾਲ ਲੈ ਕੇ ਜਾਂਦੇ ਅਸੀਂ। ਅਤੇ ਮਾਸਟਰ ਸਾਹਿਬ ਦੀ ਦਰੀ ਮੈਂ ਆਪਣੇ ਘਰੋਂ ਲੈ ਕੇ ਜਾਂਦਾ ਸੀ, ਕਿਉਂਕਿ ਮਾਸਟਰ ਸਾਹਿਬ ਵੀ ਫਰਸ਼ ਨਸ਼ੀਨੀ ਨੂੰ ਪਸੰਦ ਕਰਦੇ ਆ। ਅਤੇ ਉਹ ਫਿਰ ਜਨਾਬ ਮੇਰੀ ਡਿਊਟੀ ਹੁੰਦੀ, ਮੇਰਾ ਘਰ ਨੇੜੇ ਆ ਅਤੇ ਮੈਂ ਘਰੋਂ ਇੱਕ ਦਰੀ ਅਤੇ ਇੱਕ ਚਾਦਰ ਉਹ ਮੈਂ ਰੋਜ਼ ਲੈ ਕੇ ਜਾਣੀ ਹੁੰਦੀ। ਉਹ ਜਾ ਕੇ ਅਤੇ ਮੈਂ ਵਿਛਾ ਦੇਣੀ ਅਤੇ ਮਾਸਟਰ ਸਾਹਿਬ ਉਹਦੇ ਉੱਤੇ ਬਿਰਾਜਮਾਨ ਹੋ ਜਾਂਦੇ ਅਤੇ ਉਹਦੇ ਉੱਤੇ ਸਮਝੋ ਉਹਨਾਂ ਦਾ ਦਫ਼ਤਰ ਲੱਗ ਜਾਂਦਾ। ਇੱਕ ਉਹ ਰਜਿਸਟਰ ਰੱਖ ਲੈਂਦੇ, ਆਪਣੀ ਐਨਕ ਸ਼ੈਨਕ ਹੋਰ ਕੁਛ ਹੈ ਅਤੇ ਕੰਮ ਸ਼ੁਰੂ। ਅਤੇ ਉਹਦੇ ਉੱਤੇ ਮਾਸਟਰ ਸਾਹਿਬ ਨੇ ਆ ਕੇ ਬਹਿ ਜਾਣਾ ਅਤੇ ਉਹ ਕੋਈ ਢੇਰ ਸਾਰੇ ਉਹਨਾਂ ਨੂੰ ਕੋਈ ਜਿਹੜਾ ਨਾ ਜੀ ਕੋਈ ਦਫ਼ਤਰੀ ਕੰਮ ਵੀ ਹੁੰਦਾ, ਉਹ ਕੋਈ ਰਜਿਸਟਰ ਰੱਖ ਕੇ ਬੈਠੇ ਰਹਿੰਦੇ, ਉਹਨਾਂ ਦੇ ਉੱਤੇ ਉਹ ਲਿਖਦੇ ਰਹਿੰਦੇ ਹੁੰਦੇ, ਪਤਾ ਨਹੀਂ ਉਹ ਕੀ ਖਾਤਾ ਕੀ ਲਿਖਦੇ, ਉਹ ਰਜਿਸਟਰ ਹਾਜ਼ਰੀ ਵੀ ਆ ਉਹ ਸਾਡਾ। ਅਤੇ ਕੋਈ ਹੋਰ ਵੀ ਅੱਲਾ ਜਾਣੇ ਕਿ ਕੰਮ ਉਹ ਮੈਨੂੰ ਨਹੀਂ ਸਮਝ, ਕੋਈ ਲੱਗੇ ਰਹਿੰਦੇ ਪੂਰਨੇ ਪਾਉਣ। ਅਤੇ ਉਹਦੇ ਵਿੱਚ ਹੀ ਉਹਨਾਂ ਆਪਣਾ ਦਫ਼ਤਰ ਵੀ ਲਾਈ ਰੱਖਣਾ ਅਤੇ ਵਿੱਚ ਹੀ ਜਨਾਬ ਕਲਾਸ ਵੀ ਲੱਗਣੀ ਅਤੇ ਸਾਨੂੰ ਦਰੂਬੜੀ ਵੀ ਲੱਗਣੀ। ਮੇਰਾ ਇੱਕ ਕਲਾਸ ਫੈਲੋ ਹੁੰਦਾ, ਉਹ ਮੇਰਾ ਖਿਆਲ 3 ਚੱਕ ਦਾ, ਨਾਲ ਹੀ 3 ਚੱਕ ਹੈ ਨਾ ਜੀ। ਅਤੇ ਉੱਥੋਂ ਬੱਚਾ ਹੁੰਦਾ ਪਿੰਡ ਦਾ ਬੱਚਾ, ਜ਼ਾਹਿਰ ਉਹਦੇ ਕੋਈ ਘਰ ਦੇ ਵੀ ਪੜ੍ਹੇ ਲਿਖੇ ਨਹੀਂ ਹੋਣੇ, ਅਤੇ ਉਸ ਗਰੀਬ ਨੂੰ ਨਾ ਰੋਜ਼ ਹੀ ਕੁੱਟ ਪਾਉਂਦੀ ਹੈ, ਮਜ਼ਾਕ ਵੀ ਉਹਦਾ ਉੱਡਣਾ। ਇਹ ਸਾਰੀ ਸੂਰਤ ਹਾਲ ਜਿਹੜੀ ਹੈ ਨਾ ਇਹ ਖਾਸੀ ਦੁੱਖ ਦੇਣ ਵਾਲੀ ਇਹ ਸੂਰਤ ਹਾਲ ਹੈ ਬੱਚਿਆਂ ਦੇ ਨਾਲ। ਜਿਹੜਾ ਨਾ ਜੀ ਹੁਣ ਤਾਂ ਉੱਥੇ ਵੀ ਸ਼ਾਇਦ ਕਾਨੂੰਨ ਬਣ ਗਿਆ ਕਿ ਬੱਚਿਆਂ ਨੂੰ ਮਾਰਨਾ ਕੁੱਟਣਾ ਨਹੀਂ। ਬਹਰਹਾਲ ਇਹਦੇ ਬਾਵਜੂਦ ਤਸ਼ੱਦਦ ਜਿਹੜਾ ਹੈ ਉਹ ਸਿਰਫ ਮਾਰ ਕੁੱਟ ਹੀ ਨਹੀਂ, ਤਸ਼ੱਦਦ ਜ਼ਹਿਨੀ ਤੌਰ 'ਤੇ ਵੀ ਹੁੰਦਾ ਹੈ ਕਿ ਤੁਸੀਂ ਬੱਚਿਆਂ ਨੂੰ ਇੰਝ ਟਰੀਟ ਕਰਦੇ ਹੋ ਕਿ ਉਹਨਾਂ ਨੂੰ ਜ਼ਲੀਲ ਕਰਦੇ ਹੋ ਜਾਂ ਉਹਨਾਂ ਦੀ ਇੱਜ਼ਤ ਨਫਸ ਨੂੰ ਮਜਰੂਹ ਕਰਦੇ ਹੋ। ਅਤੇ ਇਹਦੇ ਨਾਲ ਬੱਚਿਆਂ ਦਾ ਐਤਮਾਦ ਜਿਹੜਾ ਉਹ ਬਣਦਾ ਬਿਲਡ ਨਹੀਂ ਹੁੰਦਾ, ਉਹ ਬਲਕਿ ਖ਼ਤਮ ਹੁੰਦਾ, ਸ਼ੈਟਰ ਹੁੰਦਾ, ਉਹ ਸ਼ਾਏ ਹੋ ਜਾਂਦੇ ਨੇ। ਉਹਨਾਂ 'ਚ ਐਤਮਾਦ ਹੀ ਨਹੀਂ ਹੁੰਦਾ ਕਿ ਉਹ ਦੋ ਬੰਦਿਆਂ ਦੇ ਸਾਹਮਣੇ ਖਲੋ ਕੇ ਗੱਲ ਕਰ ਸਕਣ। ਬੱਚਿਆਂ ਨੂੰ ਉਹਨਾਂ ਨੂੰ ਇੰਸਪਾਇਰ ਕਰਨਾ ਚਾਹੀਦਾ ਕਿ ਉਹ ਜਿਹੜੇ ਨੇ ਉਹਨਾਂ ਦੇ ਵਿੱਚ ਐਤਮਾਦ ਆਏ ਔਰ ਉਹ ਬੋਲ ਸਕਣ ਪਬਲਿਕ ਦੇ ਵਿੱਚ, ਆਪਣਾ ਜੋ ਉਹਨਾਂ ਦਾ ਜੋ ਆਖਣਾ ਚਾਹੁੰਦੇ ਨੇ ਉਹ ਐਕਸਪ੍ਰੈਸ ਕਰ ਸਕਣ। ਨਬੀ ਕਰੀਮ ਸੱਲੱਲਾਹੁ ਅਲੈਹਿ ਵਸੱਲਮ ਕੋਲ ਜਿਹੜੇ ਵੀ ਬੱਚੇ ਰਹੇ ਨੇ ਉਹਨਾਂ ਦੇ ਬਾਰੇ ਅਸੀਂ ਜਿਹੜਾ ਪੜ੍ਹਦੇ ਹਾਂ, ਅਤੇ ਆਪ ਨੇ ਉਹਨਾਂ ਨੂੰ ਕਦੀ ਨਾ ਮਾਰਨਾ ਕੁਝਾ, ਉਹਨਾਂ ਨੂੰ ਕਦੀ ਝਿੜਕਿਆ ਤੱਕ ਨਾ ਆਇਆ। ਅਤੇ ਸਾਡੇ ਵਾਸਤੇ ਤਾਂ ਸਬਕ ਉੱਥੋਂ ਆਉਣਾ ਚਾਹੀਦਾ। ਔਰ ਖ਼ਾਸ ਤੌਰ 'ਤੇ ਜਿਹੜਾ ਬੱਚਾ ਜਿਹਦੀ ਪਹਿਲੀ ਜਿਹੜਾ ਗਰੀਬ ਹੈ ਔਰ ਜਿਹੜਾ ਸੁਸਾਇਟੀ ਦੇ ਵਿੱਚ ਪਹਿਲੇ ਹੀ ਬੜਾ ਮਤਲਬ ਪਿੱਛੇ ਰਹਿ ਗਏ ਹੈ ਔਰ ਉਹਦੇ ਵਾਲਿदैन 'ਚ ਵੀ ਇਤਮਾਦ ਨਹੀਂ, ਅਤੇ ਅਸੀਂ ਉਹਨਾਂ ਦੇ ਬੱਚਿਆਂ ਦੇ ਨੂੰ ਵੀ ਇੰਝ ਹੀ ਪਿੱਛੇ ਧੱਕ ਦਿੰਦੇ ਹਾਂ ਔਰ ਉਹਨਾਂ ਨੂੰ
ਅੱਗੇ बढ़न ਦਾ ਚਾਂਸ ਹੀ ਨਹੀਂ ਦਿੰਦੇ। ਅਸੀਂ ਉਹਨਾਂ ਦਾ ਇਤਮਾਦ ਖ਼ਤਮ ਕਰ ਦਿੰਦੇ ਹਾਂ। ਸਕੂਲਾਂ ਦਾ ਕੰਮ ਹੈ ਕਿ ਬੱਚਿਆਂ ਦੇ ਵਿੱਚ ਇਤਮਾਦ ਪੈਦਾ ਕਰਨ। ਔਰ ਸੁਸਾਇਟੀ ਦੇ ਵਿੱਚ ਹਰ ਜਗ੍ਹਾ 'ਤੇ ਹੁਣ ਇੱਥੇ ਹਰ ਜਗ੍ਹਾ 'ਤੇ ਇਸ ਚੀਜ਼ ਉੱਤੇ ਬੜਾ ਜ਼ੋਰ ਹੈ, ਦਫ਼ਤਰਾਂ 'ਚ, ਸਕੂਲਾਂ 'ਚ, ਐਨੀਵੇਅਰ, ਕਿ ਕੋਈ ਬੰਦਾ ਕਿਸੇ ਦੀ ਇੱਜ਼ਤ ਨਫਸ ਨੂੰ ਮਜਰੂਹ ਨਾ ਕਰੇ। ਕੋਈ ਬੰਦਾ ਕਿਸੇ ਨੂੰ ਇਹ ਅਹਿਸਾਸ ਨਾ ਦਿਲਾਏ ਕਿ ਤੂੰ ਛੋਟਾ ਹੈ। ਇਸ ਚੀਜ਼ ਨੂੰ ਇਤਨਾ ਮਾਈਂਡ ਕੀਤਾ ਜਾਂਦਾ ਹੈ। ਬਾਕਾਇਦਾ ਅਗਰ ਕੋਈ ਬੰਦਾ ਐਸਾ ਕਰਦਾ ਤਾਂ ਉਹਦੇ ਖਿਲਾਫ ਐਕਸ਼ਨ ਲਿਆ ਜਾਂਦਾ। ਕਾਨੂੰਨ ਹੈ ਬੜਾ ਡਾਢਾ। ਸਾਡੇ ਉੱਥੇ ਜਿਹੜਾ ਬੰਦਾ ਵੀ ਕੋਈ ਕਿਸੇ ਦਾ ਆਪਣੀ ਡਿਊਟੀ ਦੇ ਵਿੱਚ ਵੀ ਕੋਈ ਕਿਸੇ ਦਾ ਕੰਮ ਕਰਦਾ ਤਾਂ ਆਦਾ ਉਹਨਾਂ ਦੀਆਂ ਨਸਲਾਂ ਵੀ ਮੇਰੀ ਗ੍ਰੇਟਫੁਲ ਹੋਣ ਔਰ ਬੜਾ ਮੈਂ ਕਰਮ ਕਰ ਛੱਡਿਆ ਇਹਦੇ 'ਤੇ। ਉਹਨਾਂ ਚੀਜ਼ਾਂ ਉੱਤੇ ਜਿੱਦਾਂ ਉੱਤੇ ਤਸਵੀਰਾਂ ਛਿਕਨੇ ਆ, ਇਦਾਰਿਆਂ ਦੇ ਵਿੱਚ ਤਸਵੀਰਾਂ ਛਿਕੀਆਂ ਜਾਂਦੀਆਂ ਨੇ ਕਿ ਜੇ ਆ ਬੜਾ ਗ੍ਰੇਟ ਕੰਮ ਕਰ ਛੱਡਿਆ ਇਸ ਬੰਦੇ। ਉਹ ਇੱਥੇ ਰੂਟੀਨ ਦੀ ਗੱਲ ਹੈ। ਔਰ ਉਹਦੇ ਉੱਤੇ ਕੋਈ ਬੰਦਾ ਕਿਸੇ ਕੋਲੋਂ ਸ਼ੁਕਰੀਏ ਦਾ ਮਤਲਬ ਅਖਵਾਉਣ ਦਾ ਰਵਾਦਾਰ ਵੀ ਨਹੀਂ ਹੁੰਦਾ। ਅਸੀਂ ਹਰ ਗੱਲ ਦੇ ਉੱਤੇ ਦੈਨ ਹੀ ਚੜ੍ਹਾਉਂਦੇ ਰਹਿੰਦੇ ਹਾਂ। ਔਰ ਜਿਹੜਾ ਕਮਜ਼ੋਰ ਹੈ, ਜਿਹੜਾ ਨਿਤਰਾਣਾ ਹੈ, ਅਸੀਂ ਉਹਨਾਂ 'ਤੇ ਵੀ ਇਹ ਜਿੱਥੇ ਅਸੀਂ ਜਾਨ ਹੀ ਕੱਢ ਛੱਡੀਆਂ ਨਾ, ਇਹਦਾ ਤਾਂ ਮੈਂ ਖੁਦਾ ਬਣ ਜਾਵਾਂ। ਉਹ ਖੁਦਾ ਦਾ ਨਾਂ ਹੈ। ਕੋਈ ਇਨਸਾਨਾਂ ਨੂੰ ਇਨਸਾਨਾਂ ਦੀ ਤਰ੍ਹਾਂ ਟਰੀਟ ਕਰੀਏ, ਇਨਸਾਨਾਂ ਨੂੰ ਇਨਸਾਨ ਸਮਝੀਏ। ਜਦੋਂ ਅਫਰਾਦ ਤਰੱਕੀ ਕਰਦੇ ਨੇ ਨਾ ਜੀ, ਉਹਨਾਂ ਦੇ ਵਿੱਚ ਇਤਮਾਦ ਆਉਂਦਾ ਅਤੇ ਫਿਰ ਕੌਮ 'ਚ ਵੀ ਇਤਮਾਦ ਆਉਂਦਾ। ਵਰਨਾ ਤਾਂ ਫਿਰ ਸ਼ਹਿਬਾਜ਼ ਸ਼ਰੀਫ ਹੀ ਬਣਦੇ ਨੇ, ਜਿਹਨੂੰ ਤੁਸੀਂ ਪ੍ਰਾਈਮ ਮਿਨਿਸਟਰ ਬਣਾ ਦਿੰਦੇ ਹੋ ਔਰ ਪੂਰੀ ਦੁਨੀਆ ਦੇ ਅੱਗੇ ਜਾ ਕੇ ਪੂਰੀ ਕੌਮ ਦਾ ਉਸ ਮਜ਼ਾਕ ਉਡਾ ਦਿੱਤਾ। ਉਹ ਵਿਚਾਰਾ ਲੰਦਨ ਹੁੰਦਾ ਅਤੇ ਸੜਕਾਂ 'ਤੇ ਭੱਜਦਾ ਫਿਰਦਾ। ਉਹਨੂੰ ਸੜਕ ਕਰਾਸ ਕਰਨ ਦਾ ਨਹੀਂ ਪਤਾ। ਉਹ ਬਾਹਰ ਕਿਧਰੇ ਜਾਂਦਾ ਅਤੇ ਉਹਦੇ 'ਚ ਇੰਨਾ ਇਤਮਾਦ ਨਹੀਂ ਕਿ ਮੈਂ ਕੋਈ ਗੁਫ਼ਤਗੂ ਕਰ ਲਾਂ। ਉਹ ਆਪਣੇ ਉਹ ਮੁਲਕ ਦੇ ਵਿੱਚ ਉਹਨੂੰ ਪਤਾ ਨਹੀਂ ਲੱਗਦਾ ਕਿ ਵੀ ਮੈਂ ਕੀ ਗੁਫ਼ਤਗੂ ਕਰਨੀ ਹੈ। ਔਰ ਉਹਨੂੰ ਅਸੀਂ ਆਪਣਾ ਰੱਬ ਬਣਾ ਕੇ ਪੂਰੇ ਮੁਲਕ ਦਾ, ਪੂਰੀ ਕੌਮ ਦੀ ਬੇਇੱਜ਼ਤੀ ਕਰਵਾਉਂਦੇ ਹਾਂ। ਅੱਲਾਹ ਤਾਲਾ ਸਾਨੂੰ ਨੇਕ ਹਦਾਇਤ ਦੇ ਅਤੇ ਨੇਕੀ ਦੀ ਤੌਫੀਕ ਦੇ। ਬਾਦਸ਼ਾਹ ਦੀ ਜਿਹੜੀ ਗਲਤੀ ਹੁੰਦੀ ਹੈ ਨਾ, ਉਹ ਬਾਦਸ਼ਾਹ ਹੁੰਦੀ ਹੈ। ਉਹ ਕੋਈ ਛੋਟੀ ਮੋਟੀ ਗਲਤੀ ਤੁਹਾਡੀ ਮੇਰੀ ਗਲਤੀ ਨਹੀਂ ਹੁੰਦੀ। ਆਮ ਬੰਦੇ ਦੀ ਗਲਤੀ ਇਗਨੋਰ ਕੀਤੀ ਜਾ ਸਕਦੀ ਹੈ। ਬਾਦਸ਼ਾਹ ਦੀ ਗਲਤੀ ਦੇ ਅਸਰਾਤ ਜਿਹੜੇ ਨਾ, ਉਹ ਬਹੁਤ ਬੜੇ ਬਾਦਸ਼ਾਹ ਕਿਸਮ ਦੇ ਅਸਰਾਤ ਹੁੰਦੇ ਨੇ। ਇਸ ਵਾਸਤੇ ਇਹ ਬਾਜ਼ ਲੋਕ ਆਖਦੇ ਨੇ ਕਿ ਜੀ ਆਪਣੇ ਗਿਰਬਾਨ 'ਚ ਵੇਖੋ ਜੀ, ਆਪਣੇ ਗਿਰਬਾਨ 'ਚ ਵੇਖੋ। ਤੁਸੀਂ ਇਹਨਾਂ ਲੋਕਾਂ ਉੱਤੇ ਹਰਫਗੀਰੀ ਨਾ ਕਰੋ। ਵੀ ਕਿਉਂ ਨਾ ਕਰੋ? ਉਹ ਪੂਰੀ ਕੌਮ ਦਾ, ਉਹ ਹਾਥੀ ਕੇ ਪਾँव में सब का पाँव। ਉਹ ਜੋ ਕੁਝ ਕਰਦਾ ਸਾਡਾ ਜਿਹੜਾ ਲੀਡਰ ਹੋਏਗਾ, ਸਾਡਾ ਜਿਹੜਾ ਹੁਕਮਰਾਨ ਹੋਏਗਾ, ਉਹ ਜੋ ਕੁਝ ਕਰਦਾ ਉਹਦੀ ਵਜ੍ਹਾ ਤੋਂ ਸਾਡੀ ਇੱਜ਼ਤ ਜਾਂ ਨਮੋਸ਼ੀ ਵੀ ਹੁੰਦੀ ਹੈ। ਸੋ ਇਸ ਵਾਸਤੇ ਸਾਡਾ ਸਾਰਿਆਂ ਦਾ ਹੱਕ ਹੈ ਕਿ ਅਸੀਂ ਉਹ ਇੱਕ ਅੱਛਾ ਲੀਡਰ ਚਾਹੀਏ, ਮੰਗੀਏ। ਇਹਦੇ 'ਚ ਕਿਹੜਾ ਹਰਜ ਹੈ? ਸੋ ਜਨਾਬ, ਜਿੱਥੇ ਘਰ ਦੇ ਨੌਕਰ ਰੱਖਣ ਵਾਸਤੇ 100 ਤਰ੍ਹਾਂ ਦੀ ਪੁੱਛ ਪੜਤੀਤ ਤਫਤੀਸ਼ ਕਰਦੇ ਹੋ, ਆਪਣੇ ਮਾਲਕ ਰੱਖਣ ਵਾਸਤੇ ਵੀ ਕੋਈ ਥੋੜ੍ਹਾ ਜਿਹਾ ਦਿਮਾਗ ਇਸਤੇਮਾਲ ਕਰਿਆ ਕਰੋ। ਮਾਲਕ ਮਤਲਬ ਹੁਕਮਰਾਨ ਜਿਹੜੇ ਅਸੀਂ ਚੁਣਦੇ ਹਾਂ, ਉਹ ਪੜ੍ਹੇ ਲਿਖੇ, ਹਮਦਰਦ ਔਰ ਜ਼ਹਿਨੀ ਤੌਰ 'ਤੇ ਉਹ ਪੂਰੇ ਬੰਦੇ ਹੋਣ, ਖੱਚਾ ਨਾ ਹੋਣ। ਲਓ ਜਨਾਬ, ਅੱਜ ਮੈਂ ਕਾਫੀ ਤੁਹਾਡੇ ਸਮਾਂ ਖਰਾਸ਼ੀ ਕੀਤੀ ਹੈ, ਮਾफ़ ਕਰਨਾ। ਕੁਝ ਬੰਦਿਆਂ ਨੂੰ ਮੇਰੀਆਂ ਗੱਲਾਂ ਸ਼ਾਇਦ ਪਸੰਦ ਨਾ ਹੋਣ। ਫਿਰ ਇਹ ਮੈਂ ਸਿਰਫ ਮਤਲਬ ਅੱਛਾਈ ਦੀ ਨੀਅਤ ਨਾਲ ਕੀਤੀਆਂ। ਮੈਂ ਕੋਈ ਕਿਸੇ ਇਸ ਵਾਸਤੇ ਨਹੀਂ ਕੀਤੀਆਂ ਕਿ ਮੈਂ ਕਿਸੇ ਦਾ ਦਿਲ ਦੁਖਾਵਾਂ। ਮੈਂ ਤਾਂ ਇਹ ਆਖਿਆ ਕਿ ਵੀ ਸਾਡੀ ਕੌਮ ਦੀ ਬਿਹਤਰੀ ਹੋਵੇ, ਇਸ ਵਾਸਤੇ ਇਹ ਗੱਲਾਂ ਕੀਤੀਆਂ। ਚੰਗਾ ਜੀ, ਰੱਬ ਰਾਖਾ। ਆਪਣਾ ਅਤੇ ਆਪਣੇ ਆਸ ਪਾਸ ਸਭ ਦਾ ਖਿਆਲ ਰੱਖੋ ਅਤੇ ਸਭ ਨੂੰ ਆਸਾਨੀਆਂ ਤਕਸੀਮ ਕਰੋ। ਅੱਲਾਹ ਤਾਲਾ ਤੁਹਾਨੂੰ ਆਸਾਨੀਆਂ ਦੇ। ਅੱਲਾਹ ਹਾਫਿਜ਼।